ਅਸੀਂ ਦੇਖ ਰਹੇ ਹਾਂ ਕਿ ਵੱਖੋ ਵੱਖ ਤਰੀਕਿਆਂ ਦੇ ਨਾਲ ਵੱਖੋ ਵੱਖ ਰੂਪਾਂ ਦੇ ਵਿੱਚ ਜਿਹੜੀ ਸਿੱਖ ਰੈਜ਼ਿਸਟੈਂਸ ਆ ਉਹ ਇਸ ਟਾਈਮ ਇੰਡੀਅਨ ਜਿਹੜਾ ਰਜੀਮ ਆ ਚਾਹੇ ਉਹ ਹਿੰਦੂਤਵਾ ਦੀ ਫੋਮ ਦੇ ਵਿੱਚ ਉਹਨੂੰ ਚੈਲੰਜ ਕਰ ਰਹੀ ਆ। ਅਤੇ ਉਸੇ ਦਾ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਚਾਹੇ ਇੰਟਰਨੈਸ਼ਨਲ ਜਿਹੜੀਆਂ ਤਾਕਤਾਂ ਹੋਣ ਉਹਨਾਂ ਦਾ ਇੰਟਰਸਟ ਵੀ ਜਿੱਥੇ ਸਿੱਖਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਆ। ਇਸ ਤੋਂ ਇਲਾਵਾ ਜਿਹੜੀ ਇੰਡੀਅਨ ਸਟੇਟ ਆ ਉਹਨੇ ਵੀ ਪੂਰਾ ਜਿਹੜਾ ਇੱਕ ਬਲੰਟ ਅਟੈਕ ਆ, ਵਾਇਲੈਂਟ ਅਟੈਕ ਆ ਉਹ ਸਿੱਖਾਂ ਦੇ ਉੱਤੇ ਕੀਤਾ, ਜਿਹਦੇ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਆ ਉਹ ਉਸ ਰੂਪ ਦੇ ਵਿੱਚ ਉਹ ਸਾਹਮਣੇ ਆਇਆ ਕਿ ਜਿਹੜੇ ਸਿੱਖ ਐਕਟਿਵਿਸਟ ਜਿਹੜੇ ਬਿਲਕੁਲ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇੱਕ ਪੀਸਫੁਲ ਤਰੀਕੇ ਦੇ ਨਾਲ ਆਪਣੇ ਰਾਈਟਸ ਦੇ ਲਈ, ਆਪਣੀ ਕਮਿਊਨਿਟੀ ਦੇ ਰਾਈਟਸ ਦੇ ਲਈ ਵੈਸਟ ਦੇ ਵਿੱਚ ਐਡਵੋਕੇਸੀ ਕਰ ਰਹੇ ਸੀ, ਉਹਨਾਂ ਨੂੰ ਜਾਨੋਂ ਮਾਰਨ ਦੀ ਮਾਰਿਆ ਗਿਆ। ਭਾਈ ਹਰਦੀਪ ਸਿੰਘ ਨਿੱਜਰ ਦੀ ਐਗਜ਼ਾਮਪਲ, ਅਤੇ ਬਾਕੀ ਜਿਹੜੇ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਆ। ਲਗਾਤਾਰ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਡਿਊਟੀ ਟੂ ਵਾਰਨ ਜਿਹੜੇ ਆ ਜਾਰੀ ਕੀਤੇ ਜਾ ਰਹੇ ਆ। ਤੁਹਾਡੇ ਸਮੇਤ ਤੁਹਾਨੂੰ ਵੀ ਜਿਹੜਾ ਸਤਰਕ ਕੀਤਾ ਗਿਆ ਜਿਹੜੀਆਂ ਇਨਫੋਰਸਮੈਂਟ ਏਜੰਸੀਜ਼ ਦੇ ਵੱਲੋਂ। ਅਤੇ ਹੁਣ ਲੇਟੈਸਟ ਖਬਰ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ ਕੈਨੇਡਾ ਅਤੇ USA ਤੋਂ, ਕਿ ਕੈਨੇਡਾ ਦੇ ਵਿੱਚ ਵੀ ਕੁਝ ਸਮਾਂ ਪਹਿਲਾਂ ਜਿਹੜੇ ਡਿਊਟੀ ਟੂ ਵਾਰਨ ਨਵੇਂ ਜਾਰੀ ਕੀਤੇ ਗਏ ਆ ਸਿੱਖਾਂ ਨੂੰ। ਅਤੇ ਇਸ ਤੋਂ ਇਲਾਵਾ ਗੁਰਪਤਵੰਤ ਸਿੰਘ ਪੰਨੂ ਬਾਰੇ ਅੱਜ ਜਿਹੜੀ ਨਵੀਂ ਖਬਰ ਆ ਉਹ ਸਾਹਮਣੇ ਆਈ ਆ ਕਿ ਉਹਨਾਂ ਨੂੰ ਲੇਟੈਸਟ ਇੱਕ ਹੋਰ ਜਿਹੜਾ ਡਿਊਟੀ ਟੂ ਵਾਰਨ ਆ ਉਹ ਜਾਰੀ ਹੋਇਆ ਆ ਕਿ ਤੁਹਾਡੀ ਜਾਨ ਨੂੰ ਖਤਰਾ ਆ, ਤੁਸੀਂ ਟਰੈਵਲ ਨਾ ਕਰੋ। ਅਤੇ ਮਨਿੰਦਰ ਸਿੰਘ ਦਾ ਮਾਮਲਾ UN ਦੇ ਰਾਹੀਂ ਫਿਰ ਦੁਬਾਰਾ ਚਰਚਾ 'ਚ ਆਇਆ, ਜਿੱਥੇ ਕੈਨੇਡੀਅਨ ਸਰਕਾਰ ਨੂੰ ਜਿਹੜਾ ਜਵਾਬ ਵੀ ਦੇਣਾ ਪਿਆ UN ਦੇ ਰੈਪੋਰਟਰਸ ਦੀ ਦੇ ਲੈਟਰ ਦੇ ਉੱਤੇ। ਤਾਂ ਤੁਸੀਂ ਇਹ ਕੀ ਦੇਖ ਰਹੇ ਹੋ ਕਿ ਜਿਹੜਾ ਇਹ ਚੱਲ ਰਿਹਾ ਇਹਦੇ 'ਚ ਮੈਂ ਕਿਉਂਕਿ ਇੱਕ ਹੋਰ ਜਿਹੜਾ ਐਂਗਲ ਸਾਡੇ ਸਾਹਮਣੇ ਆਇਆ ਕਿ ਜਿਹੜੀ ਇੱਕ ਨੈਰੇਟਿਵ ਕੈਂਪੇਨ ਸ਼ੁਰੂ ਕੀਤੀ ਗਈ, ਜਿੱਥੇ ਇੱਕ ਪਾਸੇ ਥ੍ਰੈਟਸ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਬੰਦੇ ਹਜੇ ਵੀ ਐਕਟਿਵ ਨੇ ਜਿਹੜੇ ਟਾਰਗੇਟ ਕਰ ਰਹੇ ਆ ਸਿੱਖ ਐਕਟਿਵਿਸਟ ਨੂੰ, ਪਰ ਨਾਲ ਦੀ ਨਾਲ ਇੱਕ ਆਡੀਓਜ਼ ਜਿਹੜੀਆਂ ਨੇ ਉਹ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ, ਜਿਹਦੇ 'ਚ ਇਹ ਨੈਰੇਟਿਵ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਆ ਉਹ ਇੱਕ ਗੈਂਗਵਾਰ ਦਾ ਹਿੱਸਾ ਸੀ। ਤਾਂ ਇਹ ਸਾਰਾ ਜਿਹੜਾ ਇਹ ਸਿਰਜਿਆ ਜਾ ਰਿਹਾ ਜਾਲ ਆ, ਇਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ? ਦੇਖੋ, ਤੁਹਾਡੇ ਸੈਕੰਡ ਪਾਰਟ ਨੂੰ ਰਿਸਪੌਂਡ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਕਿ ਵਿਦਨ ਇੰਡੀਆ ਸਾਵਰਕਰ, ਕਿਉਂਕਿ ਬੇਸ਼ੱਕ ਸਾਵਰਕਰ ਸਿੱਧੇ ਤੌਰ ਤੇ ਕਦੇ RSS ਦੇ ਨਾਲ ਐਸੋਸੀਏਟ ਨਹੀਂ ਰਿਹਾ, ਨਥੂਰਾਮ ਗੋਡਸੇ ਜਿਹੜਾ RSS ਦਾ ਮੈਂਬਰ ਸੀ ਰੈਗੂਲਰਲੀ, ਔਰ ਸਾਵਰਕਰ ਦੇ ਨਾਲ ਉਸ ਦੇ ਜਿਹੜੇ ਆ ਉਹ ਹੋਰ ਤਰ੍ਹਾਂ ਦੇ ਸੰਬੰਧ ਸੀ। ਮੈਂ ਉਹ ਇਸ ਪਲੇਟਫਾਰਮ ਤੋਂ ਕਹਿਣਾ ਨਹੀਂ ਚਾਹੁੰਦਾ, ਪਰ ਉਹ ਇੰਸਪਾਇਰਡ ਸੀ ਇਸ ਆਈਡੀਓਲੋਜੀ ਤੋਂ। ਔਰ ਜਦੋਂ ਨਥੂਰਾਮ ਗੋਡਸੇ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਇੱਕ ਮਰਾਠੀ ਜ਼ਬਾਨ ਦੇ ਵਿੱਚ ਜਿਹੜਾ ਜਰਨਲ ਵੀ ਸ਼ੁਰੂ ਕੀਤਾ ਸੀ, ਮੈਗਜ਼ੀਨ ਦਾ, ਉਹਦੀ ਫੰਡਿੰਗ ਜਿਹੜੀ ਹੈ ਉਹ ਸਾਵਰਕਰ ਨੇ ਕੀਤੀ ਸੀ। ਹੁਣ ਸਾਵਰਕਰ ਜਦੋਂ ਵਿਦਨ ਇੰਡੀਆ ਈਸਾਈਆਂ ਔਰ ਮੁਸਲਮਾਨਾਂ ਨੂੰ ਏਲੀਅਨ ਜਾਂ ਇਹਨਾਂ ਦੀ, ਕਿਉਂਕਿ ਜਨਮ ਭੂਮੀ ਜਿਹੜੀ ਆ ਭਾਰਤ ਨਹੀਂ ਹੈ, ਇਸ ਲਈ ਇਹ ਅਸਿਮੀਲੇਟ ਜਾਂ ਐਨਾਈਲੇਟ ਦੀ ਗੱਲ ਕਰਦਾ ਹੈ। ਸਿੱਖਾਂ ਬਹੁਤੀਆਂ ਜੈਨੀਆਂ ਨੂੰ ਉਹ ਹਿੰਦੂ ਸਮੁੰਦਰ ਦੇ ਵਿੱਚ ਤਰੰਗਾਂ ਵਾਂਗ ਕਹਿੰਦਾ ਹੈ, ਪਰ ਉਹ ਇੱਕ ਫਿਕਰ ਦਾ ਇਜ਼ਹਾਰ ਵੀ ਕਰਦਾ, ਕਿਉਂਕਿ ਉਹੀ ਪੀਰੀਅਡ ਹੈ ਜਦੋਂ ਸਿੱਖੀ ਦਾ ਪੁਨਰ, ਜਿਸ ਨੂੰ ਇਹ ਕਹੋ ਕਿ ਬਈ ਉਹਦੀ ਜਿਹੜੀ ਰੈਵੋਲੂਸ਼ਨਰੀ ਟਿੰਜ ਸੀ ਉਹ ਵਾਪਸ ਆ ਰਹੀ ਸੀ ਸਿੱਖੀ ਰੂਪ ਦੇ ਵਿੱਚ। ਅਕਾਲੀ ਮੂਵਮੈਂਟ ਤੋਂ ਮੇਰਾ ਭਾਵ ਹੈ, ਹਾਲਾਂਕਿ ਜਿਹੜੀ ਗਦਰ ਮੂਵਮੈਂਟ ਹੈ ਜਾਂ ਦੂਸਰਾ, ਉਹ ਵੀ ਸਾਵਰਕਰ ਦਾ ਜਿਹੜਾ ਆਈਡੀਓਲੋਜੀ ਸੀ ਇੰਡੀਅਨ ਨੈਸ਼ਨਲਿਜ਼ਮ ਜਾਂ ਭਾਰਤ ਮਾਤਾ ਦੇ ਨਾਂ ਥੱਲੇ, ਉਸ ਤੋਂ ਪ੍ਰਭਾਵਿਤ ਸੀ। ਇਹੀ ਕਾਰਨ ਹੈ ਲਾਲਾ ਲਾਜਪਤ ਰਾਏ ਜਿਹਨੇ ਈਵਨ ਸਾਵਰਕਰ ਦੇ ਹੀ ਪੀਰੀਅਡ 'ਚ, ਔਰ ਕੁਛ ਤਾਂ ਉਹਨੂੰ ਉਸ ਤੋਂ ਪਹਿਲਾਂ ਕਹਿੰਦੇ ਨੇ ਟੂ ਨੇਸ਼ਨ ਥਿਊਰੀ ਦੀ ਗੱਲ ਲਾਜਪਤ ਰਾਏ ਨੇ ਕੀਤੀ ਸੀ। ਹੁਣ ਜਿਹੜੀ ਗੱਲ ਸਾਵਰਕਰ ਇੱਕ ਤਰ੍ਹਾਂ ਤੇ ਕਹਿੰਦਾ, ਕਿਉਂਕਿ ਅਕਾਲੀ ਮੂਵਮੈਂਟ ਸਿੱਖ ਆਈਡੈਂਟੀਟੀ ਵੱਲ ਵੱਧ ਰਹੀ ਸੀ, ਉਹ ਕਹਿੰਦਾ ਵੀ ਸਿੱਖ ਪੰਥ ਬਾਰੇ ਸਾਨੂੰ ਦੇਖਣਾ ਪਏਗਾ, ਸੋਚਣਾ ਪਏਗਾ ਵੀ ਇਹਨਾਂ ਨੂੰ ਕਿਵੇਂ ਦੇਖਣਾ, ਕਿਵੇਂ ਟੈਕਲ ਕਰਨਾ ਹੈ ਜਾਂ ਕੀ ਹੈ। ਉਹ ਜਿਹੜਾ ਇੱਕ ਚਿੰਤਕ ਹੋਣ ਦੇ ਨਾਤੇ ਉਹ ਫਿਕਰਮੰਦ ਸੀ ਕਿ ਵੀ ਇਹ ਆਪਣੀ ਜਿਹੜੀ ਹੈ ਹਿੰਦੂਤਵਾ ਦੇ ਥਾਟ ਨੂੰ ਚੈਲੰਜ ਕਰਦੇ ਨੇ। ਔਰ ਇਹੀ ਗੱਲ ਜਦੋਂ ਅਮਿਤ ਸ਼ਾਹ ਇੱਕ ਪੱਤਰਕਾਰ ਸੰਮੇਲਨ ਦੇ ਵਿੱਚ ਉਹਨੂੰ ਪੁੱਛਿਆ ਜਾਂਦਾ ਵੀ ਕੀ ਜਿਹੜੀਆਂ 2027 ਦੀਆਂ ਚੋਣਾਂ ਨੇ ਉਹ ਪੰਜਾਬ 'ਚ BJP ਜਿੱਤੇਗੀ, ਸਰਕਾਰ ਬਣਾਏਗੀ ਜਿਵੇਂ ਦਾਅਵਾ ਕੀਤਾ ਜਾ ਰਿਹਾ, ਤੇ ਉਹਦਾ ਇਹ ਕਹਿਣਾ ਸੀ ਕਿ ਇਸ ਸ੍ਰਿਸ਼ਟੀ को ब्रह्मा ने बनाया है और ये सृष्टि बनाने वाला ब्रह्मा भी नहीं जानता कि पंजाब में क्या होने वाला है। ਸੋ ਮੈਂ ਇੱਕਦਮ ਸਾਵਰਕਰ ਦੇ ਥਾਟ ਦੇ ਨਾਲ ਜਦੋਂ ਕਲਿੱਕ ਕਰਕੇ ਦੇਖਦਾ ਤੇ ਮੈਂ ਦੇਖਦਾ ਵੀ ਇਹਨਾਂ ਨੇ ਜਿਹੜਾ ਕੈਰਟ ਐਂਡ ਸਟਿਕ ਪਾਲਿਸੀ ਵੀ ਰੱਖੀ। RSS ਨੇ ਇਮੀਡੀਏਟਲੀ 84 ਤੋਂ ਬਾਅਦ ਜਿਹੜਾ 85 ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਰਾਸ਼ਟਰੀ RSS ਸੀ, ਉਹਦਾ ਨਾਮ ਰੱਖਿਆ ਸਿੱਖ ਸੰਗਤ, ਰਾਸ਼ਟਰੀ ਸਿੱਖ ਸੰਗਤ ਦਾ ਗਠਨ ਕੀਤਾ। ਔਰ
ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ ਕਿ ਉਸ ਵੇਲੇ ਦੇ ਪਟਨਾ ਸਾਹਿਬ ਦਾ ਜਥੇਦਾਰ ਜਿਹੜਾ ਇਹਨਾਂ ਦਾ ਹੀ ਜਿਹੜਾ ਉਹ ਹੈ ਆਊਟਫਿਟ ਇਕਬਾਲ ਸਿੰਘ, ਉਹਨੇ ਉਹਨੂੰ ਪ੍ਰੀਜ਼ਾਈਡ ਕੀਤਾ। ਸੋ ਉਹਨਾਂ ਨੇ, ਔਰ ਰਾਸ਼ਟਰੀ ਸਿੱਖ ਸੰਗਤ ਦੇ ਥੱਲੇ ਉਹਨਾਂ ਨੇ ਜਿਹੜਾ ਬੰਦਾ ਵੀ ਐਜ਼ ਏ ਫੇਸ ਪਹਿਲਾਂ ਲਿਆਂਦਾ, ਰੂਪਦਾਸ ਸਿੰਘ ਨਾਂ ਦਾ ਬੰਦਾ, ਜਿਹਦੀ ਟ੍ਰੇਨਿੰਗ ਜਿਵੇਂ ਸਾਹਮਣੇ ਆਉਂਦਾ ਹੈ ਕਿ ਦਮਦਮੀ ਟਕਸਾਲ ਦੇ ਵਿੱਚ ਹੋਈ ਸੀ ਸੰਤ ਕਰਤਾਰ ਸਿੰਘ ਹੋਰਾਂ ਦੇ ਨਾਲ, ਜਾਂ ਉਸ ਦੌਰ ਦੇ ਵਿੱਚ। ਉਦੋਂ ਕੋਈ ਵੀ ਸਿੱਖ ਆ ਕੇ ਧਾਰਮਿਕ ਵਿਦਿਆ ਰਹਿ ਸਕਦਾ ਹੈ, ਪਰ ਉਹ ਪਿੰਡੂ ਬੈਕਗ੍ਰਾਉਂਡ ਦਾ ਹੋਣ ਕਰਕੇ ਸਾਰੇ ਸਿਸਟਮ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਸ ਤੋਂ ਪਹਿਲਾਂ ਵੀ ਜੇ ਤੁਸੀਂ ਇਹਨਾਂ ਦਾ ਦੇਖੋ, ਜਿਹੜੀਆਂ ਦੋ ਇਹਨਾਂ ਨੇ ਵਿੰਗ ਆਪਣੇ ਬਣਾਏ ਸੀ, ਆਰਐਸਐਸ ਦਾ ਮੁਖੀ ਪੰਜਾਬ ਦੇ ਵਿੱਚ ਬ੍ਰਿਜ ਭੂਸ਼ਣ ਸਿੰਘ ਬੇਦੀ ਸੀ ਜਦੋਂ ਰਾਸ਼ਟਰੀ ਸਿੱਖ ਸੰਗਤ ਨਹੀਂ ਸੀ ਬਣੀ, ਤੇ ਇਸੇ ਤਰ੍ਹਾਂ ਜਿਹੜਾ ਬੀਜੇਪੀ ਨੇ ਜਦੋਂ ਪੋਲੀਟੀਕਲ ਵਿੰਗ ਆਪਣਾ ਬਣਾਇਆ, ਤੇ ਦਿਆਲ ਸਿੰਘ ਸੋਢੀ ਉਹਨਾਂ ਦਾ ਐਮਪੀ ਵੀ ਰਿਹਾ। ਇਹ ਬੇਦੀ ਸੋਢੀ ਕੰਬੀਨੇਸ਼ਨ ਵੀ ਜੇ ਤੁਸੀਂ ਧਿਆਨ ਨਾਲ ਦੇਖੋ ਤੇ ਇਹ ਉਹਨਾਂ ਨੇ ਸਮਝਿਆ ਸੀ ਵੀ ਇਹ ਗੁਰੂ ਕਲੈਨ ਹੈ, ਬੇਦੀ ਗੁਰੂ ਨਾਨਕ ਪਾਤਸ਼ਾਹ ਦਾ ਕੁਨਬਾ ਹੈ, ਸੋਢੀ 10ਵੇਂ ਪਾਤਸ਼ਾਹ ਨਾਲ ਜੁੜਦੇ ਨੇ, ਪਰ ਉਹ ਮਾਡਲ ਚੱਲਿਆ ਨਹੀਂ ਸੀ। ਫਿਰ ਇਹਨਾਂ ਨੇ ਇਹ ਰਾਸ਼ਟਰੀ ਸਿੱਖ ਸੰਗਤ ਦੇ ਥੱਲੇ ਰੂਪਦਾਸ ਸਿੰਘ ਨੂੰ ਅੱਗੇ ਲਿਆਂਦਾ, ਔਰ ਉਸ ਪੀਰੀਅਡ ਦੇ ਵਿੱਚ ਜਦੋਂ ਤੱਕ ਦੁਬਾਰਾ ਵਾਜਪਾਈ ਦੀ ਸਰਕਾਰ ਬਣਦੀ ਹੈ 1998 ਤੱਕ ਪਹੁੰਚਦੇ ਆ, ਆਰਐਸਐਸ ਨੇ ਲੀਡ ਲਈ ਸੀ ਇਸ ਗੱਲ ਦੇ ਉੱਤੇ। ਅੱਜ ਅਸੀਂ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਕਰ ਰਹੇ ਹਾਂ ਕਿ ਇਹਨਾਂ ਦੇ ਲਈ ਡਾਇਲੌਗ ਜੁਝਾਰੂ ਜਥੇਬੰਦੀਆਂ ਨਾਲ, ਔਰ ਬਹੁਤ ਸਾਰੀ ਜੁਝਾਰੂ ਜਥੇਬੰਦੀਆਂ ਦੇ ਆਗੂ ਉਸ ਟ੍ਰੈਪ ਦੇ ਵਿੱਚ ਫਸ ਵੀ ਗਏ। ਔਰ ਉਸ ਵੇਲੇ ਮੋਦੀ ਗੁਜਰਾਤ ਦੇ ਵਿੱਚ ਚੀਫ ਮਿਨਿਸਟਰ ਸੀ, ਔਰ ਇੱਕ ਅੱਧੇ ਸਿੰਘ ਜਿਵੇਂ ਸ਼ਾਇਦ ਲਾਲ ਸਿੰਘ, ਉਹ ਗੁਜਰਾਤ ਦੀ ਜੇਲ੍ਹ ਵਿੱਚ ਸਨ। ਔਰ ਇਹ ਸਾਰਾ ਪਾਰਟ ਆਰਐਸਐਸ ਨੇ ਸਿੱਖਾਂ ਪ੍ਰਤੀ ਆਪਣੀ ਪਹੁੰਚ ਨੂੰ, ਜਦੋਂ ਜੁਝਾਰੂ ਲਹਿਰ ਦੇ ਵੇਲੇ ਦਿਰਿਸੀ ਗਰਾਊਂਡ ਲੁਧਿਆਣੇ ਦੇ ਵਿੱਚ ਜਾਂ ਦੂਜੇ ਆਰਐਸਐਸ ਦੀ ਸ਼ਾਖਾ ਲਾਉਂਦੇ ਵਰਕਰ ਮਾਰੇ ਵੀ ਗਏ ਸੀ, ਤੇ ਆਰਐਸਐਸ ਨੇ ਕੋਈ ਵਾਇਲੈਂਟਲੀ ਰਿਐਕਟ ਨਹੀਂ ਸੀ ਕੀਤਾ ਕਿ ਜੀ ਉਹਨਾਂ ਨੇ ਕੋਈ ਜਿਹੜੇ ਸਿੱਖਾਂ ਤੇ ਹਮਲੇ ਕੀਤੇ, ਕਿਉਂਕਿ ਸਿੱਖ ਫੈਕਟਰ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਨੇ ਜਾਂ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਵਿਦਨ ਵੀ ਉਹਨਾਂ ਨੇ ਪੰਜਾਬ 'ਚ ਇਹ ਸਾਰੇ 12 ਸਾਲ ਦੇ ਪੀਰੀਅਡ 'ਚ 2014 ਤੋਂ ਬਾਅਦ ਆਪਣਾ ਸ਼ਾਖਾਵਾਂ ਦਾ ਘੇਰਾ ਕਾਫੀ ਫੈਲਾਇਆ। ਇਹ ਤਾਂ ਵੱਖਰੀ ਕਹਾਣੀ ਹੈ ਕਿ ਜਿਹੜਾ ਉਹ ਬ੍ਰਿਗੇਡੀਅਰ ਜਲੰਧਰ ਵਾਲਾ ਜਿਹਨੂੰ ਜਿਹੜਾ ਟ੍ਰੇਨਡ ਕਰ ਰਿਹਾ ਸੀ, ਬਾਅਦ 'ਚ ਉਹਦਾ ਕਿਸੇ ਨੇ ਕੰਮ ਕਰਤਾ ਜਾਂ ਰੂਪਦਾਸ ਸਿੰਘ ਦਾ ਕੰਮ ਹੋ ਗਿਆ, ਪਰ ਉਸ ਤੋਂ ਬਾਅਦ ਪੰਜਾਬ 'ਚ ਸਿੱਧੇ ਤੌਰ ਦੇ ਉੱਤੇ ਬਹੁਤੇ ਨਹੀਂ ਛਾਏ। ਹੁਣ ਉਸ ਸਾਰੇ ਪੀਰੀਅਡ 'ਚ ਹੀ ਇਹਨਾਂ ਨੇ ਇਹ ਜਿਹੜਾ ਨੈਗੋਸ਼ੀਏਟਿੰਗ ਪਾਰਟ ਰੱਖਿਆ ਸੀ। ਇੱਥੇ ਭੀਸ਼ਮ ਅਗਨੀਹੋਤਰੀ ਜਿਹੜਾ ਐਂਬੈਸਡਰ ਐਟ ਲਾਰਜ ਵਾਜਪਾਈ ਨੇ ਲਾਇਆ ਸੀ, ਉਹਨਾਂ ਦੇ ਬੰਦਿਆਂ ਨੇ ਇੱਥੇ ਸਾਡੇ ਨਾਲ ਕਮਿਊਨੀਕੇਸ਼ਨ ਓਪਨ ਕਰਨ ਦੀ ਕੋਸ਼ਿਸ਼ ਕੀਤੀ ਜੀ, ਪ੍ਰੋਟੈਸਟ ਨਾ ਕਰੋ। ਵਾਜਪਾਈ ਜਾਂ ਦੂਜੇ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਬੜਾ ਟਿਪੀਕਲ ਕੇਸ ਹੈ ਕਿ ਕਿਵੇਂ ਉਹਨਾਂ ਦੀ ਸਿੰਘਣੀ ਔਰ ਉਹਨਾਂ ਦੇ ਨਾਲ ਜਿਹੜੀ ਕੈਨੇਡਾ ਦੇ ਵਿੱਚ ਡਿਫੈਂਸ ਕਮੇਟੀ ਬਣੀ ਸੀ, ਉਹਨਾਂ ਰਾਹੀਂ ਉਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਬਈ ਨਾ ਕਰੋ, ਕਿਉਂਕਿ ਰੁਲਦਾ ਜਿਹੜਾ ਉਹ ਛਡਾ ਦੇਗਾ ਦਵਿੰਦਰਪਾਲ ਭੁੱਲਰ ਨੂੰ। ਔਰ ਇਹੀ ਉਹਨਾਂ ਨੇ ਈਵਨ ਸਾਬਕਾ ਕੁਝ ਜੁਝਾਰੂ ਲੀਡਰਸ਼ਿਪ ਦੇ ਨਾਲ ਵੀ ਕਮਿਊਨੀਕੇਸ਼ਨ ਓਪਨ ਕੀਤੀ ਸੀ। ਔਰ ਮੋਦੀ ਜਦੋਂ ਪ੍ਰਾਈਮ ਮਿਨਿਸਟਰ ਬਣਦਾ ਸੀ ਇੰਗਲੈਂਡ ਦੇ ਵਿੱਚ, ਦੇਖਦੇ ਆ ਕਿ ਡਾਕਟਰ ਰਾਏ ਵਰਗੇ ਲੋਕ ਜਾਂ ਦੂਜੇ ਪੂਰਾ ਇੱਕ ਉਹਨੂੰ ਮਿਲਦੇ ਨੇ, ਵੈਲਕਮ ਵੀ ਕਰਦੇ ਨੇ, ਬਾਅਦ ਚ ਇੰਡੀਆ ਵੀ ਜਾਂਦੇ ਨੇ। ਔਰ ਇਸ ਪੀਰੀਅਡ 'ਚ ਰਿਪੁਦਮਨ ਸਿੰਘ ਮਲਿਕ ਤੋਂ ਲੈ ਕੇ ਇੰਗਲੈਂਡ ਦੇ ਕੁਝ ਪ੍ਰੋਮੀਨੈਂਟ, ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੇ ਕੋਈ ਖਾਲਿਸਤਾਨ ਦੀ ਗਵਰਨਮੈਂਟ ਇਨ ਐਗਜ਼ਾਈਲ ਦਾ ਕੋਈ ਪ੍ਰੈਜ਼ੀਡੈਂਟ ਬਣਿਆ ਹੋਇਆ ਸੀ, ਕੋਈ ਸੈਕਟਰੀ, ਉਹਨਾਂ ਸਮੇਤ ਬਹੁਤ ਸਾਰਿਆਂ ਨੂੰ ਵੀਜ਼ੇ ਦੇ ਨਾਲ ਜਿਹੜਾ ਇੰਡੀਆ ਦਾ ਚੱਕਰ ਲਵਾਇਆ ਜਾਂਦਾ। ਸੋ ਮੈਂ ਸਮਝਦਾ ਵੀ ਆਰਐਸਐਸ ਓਪਨਲੀ ਕੋਈ ਸਿੱਖ ਵਿਰੋਧੀ ਉਸ ਕਿਸਮ ਦੀ ਲਾਈਨ ਲੈ ਕੇ ਚੱਲਣ ਦੀ ਲਾਈਨ ਨਹੀਂ। ਇੱਕ ਸਟੇਜ ਤੇ ਮੋਹਨ ਭਾਗਵਤ ਨੇ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਸਿੱਖਾਂ ਨੂੰ ਇੱਕ ਅੱਡ ਪੰਥ ਮੰਨਦੇ ਹਾਂ, ਇੱਕ ਫਲਾਣਾ ਉਹਨਾਂ ਦੀ ਰੋਹ ਰੀਤ ਹੈ, ਜ਼ਬਾਨੀ ਕਲਾਮੀ, ਲੇਕਿਨ ਇੰਟਰਨਲੀ ਸਾਨੂੰ ਪਤਾ ਹੈ ਕਿ ਵੀ ਇਹ ਸਾਰਾ ਪਾਰਟ ਕੀ ਹੈ। ਸੋ ਇਸ ਕੰਟੈਕਸਟ 'ਚ ਗੁਰਦੁਆਰਿਆਂ ਦੇ ਹਵਾਲੇ ਦੇ ਨਾਲ ਜੇ ਅਸੀਂ ਗੱਲ ਕਰੀਏ, ਔਰ ਇਹਦੇ 'ਚ ਇਹ ਟੈਸਟੀਮਨੀ ਆ ਹੁੰਦਾ ਸੋਸ਼ਲ ਮੀਡੀਆ, ਐਕਟਿੰਗ ਜਥੇਦਾਰ ਗਿਆਨੀ ਮਨਜੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ, ਜਿਹੜਾ 1999 'ਚ ਜਦੋਂ 300 ਸਾਲਾ ਖਾਲਸਾ ਸਾਜਨਾ ਦਿਵਸ ਸੀ, ਉਦੋਂ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੇ ਔਨ ਰੈਕੋਰਡ ਕਿਹਾ ਕਿ ਭਾਈ ਕਿਵੇਂ ਜਿਹੜਾ ਆਰਐਸਐਸ ਦੀ ਯੂਨੀਫਾਰਮ ਦੇ ਵਿੱਚ ਬਹੁਤ ਵੱਡਾ ਗਰੁੱਪ ਆਇਆ, ਉਹਨਾਂ ਨੇ ਜਿਹੜਾ ਨਗਰ ਕੀਰਤਨ ਅਨੰਦਪੁਰ ਸਾਹਿਬ ਨਿਕਲਣਾ ਸੀ, ਉਹਦੇ 'ਚ ਕਿਹਾ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਅੱਗੇ ਸਾਡੀ ਕੰਟਿੰਜੈਂਟ ਨੂੰ ਲਾਓ। ਉਹਨਾਂ ਨੇ ਕਿਹਾ ਜੀ ਨਹੀਂ, ਇੱਕ ਡੈਕੋਰਮ ਹੁੰਦਾ ਹੈ, ਨਗਾਰਾ ਹੁੰਦਾ ਹੈ, 5 ਪਿਆਰੇ ਹੁੰਦੇ ਨੇ, ਗੱਤਕਾ ਹੁੰਦਾ, ਫੇਰ ਹੁੰਦਾ। ਔਰ ਇਨ ਦਾ ਐਂਡ ਉਹਨਾਂ ਨੇ ਕਿਹਾ ਕਿ ਵੀ ਜਦੋਂ ਦਬਾਅ ਸਾਡੇ ਤੇ ਬਣਾਇਆ ਗਿਆ, ਔਰ ਪੋਲੀਟੀਕਲੀ ਵੀ ਬਾਦਲ ਨੇ ਕਿਹਾ ਕਿ ਜੀ ਦੇਖੋ ਸਾਡੀ ਮਨਜ਼ੂਰੀ ਹੈ, ਮਜਬੂਰੀ ਹੈ। ਉਹਨਾਂ ਨੇ ਕਿਹਾ ਜੀ ਮੈਂ ਨਾ ਕੀਤੀ, ਔਰ ਮੈਨੂੰ ਕਹਿੰਦੇ ਫਾਈਨਲ ਇਹ ਧਮਕੀ ਦਿੱਤੀ ਗਈ ਕਿ ਫਿਕਰ ਨਾ ਕਰੋ, ਇੱਕ ਦਿਨ ਐਸਾ ਆਏਗਾ ਕਿ ਅਕਾਲ ਤਖਤ ਦਾ ਜਥੇਦਾਰ ਵੀ ਅਸੀਂ ਬਣਾਵਾਂਗੇ। ਔਰ ਜੇ ਅੱਜ ਅਸੀਂ ਦੇਖੀਏ ਤਖਤ ਹਜ਼ੂਰ ਸਾਹਿਬ ਕਮੇਟੀ
ਪਟਨਾ ਸਾਹਿਬ ਕਮੇਟੀ, ਦਿੱਲੀ ਕਮੇਟੀ ਔਰ ਕਾਫੀ ਹੱਦ ਤੱਕ ਹਰਿਆਣਾ ਕਮੇਟੀ ਵੀ, ਇਹ ਹੁਣ ਵਾਲੀ ਘਟਨਾ ਥੋੜੀ ਜਿਹੀ ਐਕਸੈਪਸ਼ਨ ਹੈ ਜਿਹਦੇ ਚ ਕਿ ਬੀਜੇਪੀ ਨੇ ਜੋ ਕੀਤਾ ਉਸ ਗੁਰਸਿਮਰਨ ਮੰਡ ਨੂੰ ਜਿਹੜਾ ਉਹ ਜਿਹੜਾ ਇਹਨਾਂ ਦਾ ਹੀ ਫੀਲ ਹੈ ਉਹਨੂੰ ਅੱਗੇ ਲਿਆਉਣ ਦੇ ਲਈ। ਸੋ ਇਹ ਬੈਕਗਰਾਉਂਡ ਦੇ ਵਿੱਚ ਹੀ ਅਸੀਂ ਤਾਰਾ ਜਿਹੜਾ ਬੀਜੇਟ ਐਂਡ ਸਟਿਕ ਪਾਲਿਸੀ ਰੱਖੀ ਹੋਈ ਹੈ। ਡਾਇਸਪੋਰਾ ਸਿੱਖ ਜਿਨ੍ਹਾਂ ਨੂੰ ਉਹਨਾਂ ਨੇ ਜਦੋਂ ਐਨਾਲਾਈਜ਼ ਕੀਤਾ ਵੀ ਸਾਡੇ ਲਈ ਬਹੁਤ ਕਿਲਿੰਗ ਹੈ, ਪੋਲੀਟੀਕਲ ਅਸੈਸੀਨੇਸ਼ਨਸ ਨੇ, ਇਹ ਮੋਸਾਦ ਦਾ ਟਿਪੀਕਲ ਮਾਡਲ ਹੈ। ਉਹਨਾਂ ਨੇ ਕਦੇ ਕੇਅਰ ਨਹੀਂ ਕੀਤੀ ਕਿ ਉਹਨੂੰ ਕੌਣ ਰਿਐਕਟ ਕਰਦਾ ਹੈ, ਯੂਐਨ ਕੀ ਕਹੇਗੀ, ਇੰਟਰਨੈਸ਼ਨਲ ਲਾਅ ਕੀ ਕਹਿੰਦਾ ਹੈ। ਔਰ ਉਹਦੇ ਥੱਲੇ ਹੀ ਅਸੀਂ ਦੇਖਦੇ ਹਾਂ ਕਿ ਵਿਦਨ ਪਾਕਿਸਤਾਨ ਪਰਮਜੀਤ ਸਿੰਘ ਪੰਜਵਾੜ ਜਿਨ੍ਹਾਂ ਦੀ 6 ਮਈ 2023 ਨੂੰ ਅਸੈਸੀਨੇਸ਼ਨ ਹੁੰਦੀ ਹੈ, 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਹੈ ਕਿ ਕਿਹੜਾ ਕੈਮੀਕਲ ਯੂਜ਼ ਹੋਇਆ, ਕੋਈ KGB ਨਾਲ ਜੋੜਦਾ ਹੈ, ਕੋਈ ਕਿਸੇ ਨਾਲ। ਔਰ ਦੈਨ ਕੋਲਡ ਬਲੱਡਡ ਮਰਡਰ 18 ਜੂਨ 2023 ਨੂੰ, ਜਿਹਦੀ ਟੈਸਟੀਮਨੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਦਿੰਦੇ ਨੇ। ਹੁਣ ਉਸ ਸਾਰੇ ਦੇ ਵਿੱਚ ਜੇ ਤਾਂ ਅਮਰੀਕਨ FBI ਮੁਸਤੈਦੀ ਨਾ ਵਰਤਦੀ ਔਰ ਨਿਖਲ ਗੁਪਤਾ ਵਾਲਾ ਸਾਰਾ ਕੇਸ ਜਿਹੜਾ ਹੈ, ਜਿਹੜਾ ਕਿ ਅੰਡਰ ਕਵਰ ਨਾਲ ਗੱਲ ਹੋ ਰਹੀ ਸੀ, ਤੇ ਜਿਹਨੂੰ ਕਹਿੰਦੇ ਨੇ ਕਿ ਦੇ ਵੁੱਡ ਹੈਵ ਗਾਟਨ ਅਵੇ ਵਿਦ ਦਾ ਹੋਲ ਅਸੈਸੀਨੇਸ਼ਨ, ਉਹਦੇ ਚ ਫੜੇ ਗਏ। ਔਰ ਉਹਦਾ ਲਿੰਕ ਹਰਦੀਪ ਨਿੱਜਰ ਨਾਲ ਵੀ ਜੁੜਿਆ, ਕਿਉਂਕਿ ਜ਼ਾਹਰ ਹੈ ਨਿਖਲ ਗੁਪਤਾ ਜਿਹੜਾ ਹੈ ਉਹ ਉਸ ਸਾਰੇ ਦੀ ਖੁਦ ਟੈਸਟੀਮਨੀ FBI ਦੇ ਕੋਲ ਆਈ। ਔਰ ਉਸ ਸਾਰੇ ਪੀਰੀਅਡ ਦੇ ਵਿੱਚ ਉਦੋਂ ਤੱਕ ਈਵਨ ਜਸਟਿਨ ਟਰੂਡੋ ਨੇ ਵੀ ਫਰੌਤੀਆਂ ਦੀ ਗੱਲ, ਗੈਂਗਸਟਰਸ ਦੀ ਗੱਲ ਅਮਿਤ ਸ਼ਾਹ ਦੇ ਨਾਲ ਜੋੜ ਕੇ ਕੀਤੀ ਹੋਈ ਸੀ। ਫਿਰ ਇੰਡੀਅਨਸ ਨੇ ਦੇਖਿਆ ਕਿ ਵੀ ਅਸੀਂ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਰੰਗੇ ਹੱਥੀ ਫੜੇ ਗਏ। ਉਹਨਾਂ ਨੇ ਪੁਸ਼ ਕੀਤਾ ਨੈਰੇਟਿਵ ਟ੍ਰਾਂਸਨੈਸ਼ਨਲ ਕ੍ਰਾਈਮ ਦਾ, ਉਸ ਪੀਰੀਅਡ 'ਚ ਵੀ ਕੀਤਾ। ਲੇਕਿਨ ਕਿਉਂਕਿ ਕਬੂਲਨਾਮਾ ਵੀ ਆ ਗਿਆ ਨਿਖਲ ਗੁਪਤਾ ਦਾ, ਵਿਕਾਸ ਯਾਦਵ ਦਾ ਨਾਮ ਵੀ ਆ ਗਿਆ, ਅਮਰੀਕਨ ਦਬਾਅ ਵੀ ਬਣਿਆ ਰਿਹਾ, ਕੈਨੇਡਾ ਦੇ ਵਿੱਚ ਤਾਂ ਮਾਰਕ ਕਾਰਨੀ ਤੋਂ ਉਹਨਾਂ ਨੇ ਯੂ ਟਰਨ ਦਬਾ ਦਿੱਤਾ ਹੈ। ਇਸ ਸਾਰੇ ਦੇ ਚੱਲਦੇ ਆ ਜਿਹੜਾ ਹੁਣ ਐਂਟੀ ਇੰਡੀਆ ਮਾਹੌਲ ਬਣਿਆ, ਔਰ ਇਸ ਪੀਰੀਅਡ 'ਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਉਹ ਇੱਕ ਮੋਟੀਵੇਸ਼ਨ ਵੀ ਬਣੀ, ਖਾਲਿਸਤਾਨ ਰੈਫਰੈਂਡਮ ਵੀ ਅੱਗੇ ਵਧਿਆ। ਸੋ ਉਸ ਕੰਟੈਕਸਟ ਦੇ ਵਿੱਚ ਜਿਹੜੀ ਸੈਕੰਡ ਵੇਵ ਹੈ, ਕਿਉਂਕਿ ਬੜਾ ਇੰਪੋਰਟੈਂਟ ਹੈ ਸਾਡੇ ਲਈ ਸਮਝਣਾ ਕਿ ਆਲ ਆਫ ਏ ਸਡਨ ਗੋਲਡੀ ਬਰਾੜ ਜਿਹਦਾ ਨਾਮ ਸਤਿੰਦਰਜੀਤ ਸਿੰਘ ਹੈ, ਔਰ ਜਿਹੜਾ FBI ਨੇ ਆਪਰੇਸ਼ਨ ਹਾਰਡਬਾਲ ਪਾਰਟ 1 ਕੀਤਾ, ਉਹਦੇ 'ਚ ਜਿਹੜੇ 3 ਬੰਦੇ ਮੁੱਖ ਤੌਰ ਤੇ ਉਹਨਾਂ ਨੇ ਨੇਮ ਕੀਤੇ, ਜਿਨ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਔਰ ਗੋਲਡੀ ਬਰਾੜ, ਸਤਿੰਦਰਜੀਤ ਸਿੰਘ ਔਰ ਗੁਰਿੰਦਰਜੀਤ ਸਿੰਘ ਨਾਗਰਾ, ਕਿਉਂਕਿ ਉਹਨਾਂ ਤਿੰਨਾਂ ਦੀ ਤਾਂ ਐਕਸਟ੍ਰੈਡੀਸ਼ਨ ਮੰਗੀ ਹੈ। ਔਰ FBI ਦੀ ਇੰਡਾਈਟਮੈਂਟ ਦੇ ਵਿੱਚ ਇਹ ਕਲੀਅਰ ਹੈ ਕਿ ਲਾਰੈਂਸ ਬਿਸ਼ਨੋਈ ਦੇ ਆਰਡਰ ਥੱਲੇ ਇਸ ਨੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਜਿਹੜੀ ਐਗਜ਼ੀਕਿਊਸ਼ਨ ਹੈ, ਕਿਲਿੰਗ ਹੈ ਹਰਦੀਪ ਸਿੰਘ ਨਿੱਜਰ ਦੀ, ਉਹ ਕੈਰੀ ਕੀਤੀ। ਸੋ ਉਹ ਆਲਰੇਡੀ ਕਿਸੇ ਦੀ ਕਨਫੈਸ਼ਨ ਜਾਂ ਨਾ ਕਨਫੈਸ਼ਨ ਮੈਟਰ ਨਹੀਂ ਕਰਦਾ। ਹੁਣ ਆਲ ਆਫ ਏ ਸਡਨ 1 ਘੰਟੇ ਤੋਂ ਜ਼ਿਆਦਾ, ਸ਼ਾਇਦ 1.25 ਘੰਟੇ ਦੀ ਜਿਹੜੀ ਆਡੀਓ ਕੈਸੇਟ ਹੈ ਉਹ ਜਿਹੜੀ ਇਹ ਮੰਜ਼ਰ ਤੇ ਆਉਂਦੀ ਹੈ, ਜਿਸ ਦੇ ਵਿੱਚ ਗੋਲਡੀ ਬਰਾੜ ਜਿਹੜੇ ਖਾਲਿਸਤਾਨ ਰੈਫਰੈਂਡਮ ਦਾ ਪਿਲਰ ਹੈ ਪਰਮਜੀਤ ਸਿੰਘ ਪੰਮਾ UK ਦੇ ਵਿੱਚ, ਉਹਨਾਂ ਦੇ ਨਾਲ ਉਹ ਨੈਗੋਸ਼ੀਏਸ਼ਨ ਕਰ ਰਿਹਾ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਜ਼ਾਹਰ ਹੈ ਕਿ ਦੋ ਸਾਈਡਸ ਨੇ, ਪਰਮਜੀਤ ਸਿੰਘ ਪੰਮਾ ਜਾਂ ਉਹਨਾਂ ਦੀ ਧਿਰ, ਉਹਨਾਂ ਨੂੰ ਤਾਂ ਉਹ ਸੂਟ ਨਹੀਂ ਕਰਦਾ ਕਿ ਵੀ ਕੋਈ ਵੀ ਕਨਵਰਸੇਸ਼ਨ ਸਾਹਮਣੇ ਆਏ। ਸੋ ਜ਼ਾਹਰ ਹੈ ਕਿ ਉਹ ਗੋਲਡੀ ਬਰਾੜ ਨੇ ਇਨੀਸ਼ੀਏਟ ਕੀਤਾ ਉਹ ਲੀਕ। ਜਦੋਂ ਏਜੰਸੀਆਂ ਦੇ ਤੁਸੀਂ ਸੰਦ ਬਣ ਜਾਂਦੇ ਹੋ ਔਰ ਇਹ ਫਿਰ ਪ੍ਰੋਪਰ ਹੁੰਦਾ ਹੈ ਵੀ ਏਜੰਸੀਆਂ ਨੇ ਯੂਜ਼ ਕਰਕੇ ਡੰਪ ਵੀ ਕਰਨਾ ਹੁੰਦਾ ਹੈ, ਔਰ ਉਹਦੇ ਚੋਂ ਮਿਕਸ ਜਿਹਾ ਮੈਸੇਜ ਉਸ ਸਾਰੇ ਚੋਂ ਨਿਕਲਦਾ। ਪਰ ਜੇ ਉਹਦੇ ਚੋਂ ਇੱਕ ਯੂਨੀਫਾਰਮਡ ਮੈਸੇਜ ਕੱਢਣਾ ਹੋਏ ਤਾਂ ਉਹ ਹਰਦੀਪ ਸਿੰਘ ਨਿੱਜਰ ਦੀ ਕਿਰਦਾਰਕੁਸ਼ੀ ਔਰ ਇਸ ਸਾਰੀ ਗੇਮ ਨੂੰ ਗੈਂਗਸਟਰ ਵਾਰਫੇਅਰ ਦੇ ਨਾਲ ਜੋੜਨਾ, ਜਿਵੇਂ ਉਹ ਰਿਪੀਟਡਲੀ ਅਰਸ਼ ਡੱਲਾ ਦਾ ਨਾਂ ਲੈਂਦਾ ਹੈ, ਆਪਣੇ ਭਰਾ ਦੇ ਮਾਰੇ ਜਾਣ ਦੀ ਗੱਲ ਕਰਦਾ। ਔਰ ਉਸ ਤੋਂ ਬਾਅਦ ਨੈਕਸਟ 24 ਆਵਰਸ 'ਚ ਸੰਜੇ ਵਰਮਾ ਜਿਹੜਾ ਹਰਦੀਪ ਸਿੰਘ ਨਿੱਜਰ ਦੇ ਮਰਡਰ ਵੇਲੇ ਹਾਈ ਕਮਿਸ਼ਨਰ ਸੀ ਕੈਨੇਡਾ ਦੇ ਵਿੱਚ, ਹੁਣ ਰਿਟਾਇਰ ਹੋ ਚੁੱਕਾ ਹੈ, ਉਹ ਪਟਨੇ ਬੈਠਾ ਹੈ। ਉਹਦੀ ਸਟੋਰੀ 3-4 ਪੇजेस ਦੀ ANI, ਜਦੋਂ ਕੋਈ ਵੀ ਅਸੀਂ ANI ਦੀ ਬਰੀਫਿੰਗ ਦੇਖਦੇ ਹਾਂ ਤਾਂ ਉਹ ਸਿੱਧੀ ਰਾਹ ਦੀ ਆਊਟਫਿਟ ਹੈ।
ਔਰ ਉਹ ਸਟੋਰੀ ਆਉਂਦੀ ਹੈ, ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਵੀ ਇਹ ਹੈ, ਔਰ ਜਸਟਿਨ ਟਰੂਡੋ ਨੇ ਪੋਲੀਟੀਕਲ ਰੀਜ਼ਨਸ ਕਰਕੇ ਇੰਡੀਆ ਨੂੰ ਇਹ ਕਿਹਾ ਸੀ, ਨਾਓ ਆਵਰ ਪੋਜੀਸ਼ਨ ਸਟੈਂਡਸ ਕਲੀਅਰ। ਹੁਣ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਸੈਕੰਡ ਵੇਵ ਇੰਡੀਅਨ ਏਜੰਸੀਆਂ ਨੇ ਗੈਂਗਸਟਰ ਇਸ ਕਲੈਨ ਨੂੰ ਅੱਗੇ ਰੱਖ ਕੇ ਕੀਤੀ, ਫਿਰ ਅਸੀਂ ਦੇਖਦੇ ਹਾਂ ਕਿ ਖਬਰ ਆਉਂਦੀ ਹੈ ਵੀ ਕੈਨੇਡਾ ਦੇ ਵਿੱਚ 3 ਪ੍ਰੋਮਿਨੈਂਟ ਸਿੱਖ, ਜਿਨ੍ਹਾਂ ਦੇ ਵਿੱਚ ਸਰਦਾਰ ਗੋਸਲ ਨੇ ਤੁਹਾਡੇ ਆਂਟੈਰੀਓ ਤੋਂ ਔਰ 2 ਬ੍ਰਿਟਿਸ਼ ਕੋਲੰਬੀਆ ਦੇ, ਉਹਨਾਂ ਨੂੰ ਅਗੇਨ ਆਰਸੀਐਮਪੀ ਵੱਲੋਂ ਡਿਊਟੀ ਟੂ ਵਾਰ ਨੋਟਿਸ ਆਉਂਦਾ ਹੈ ਕਿ ਤੁਹਾਡੀ ਜਾਨ ਨੂੰ ਖਤਰਾ ਹੈ। ਔਰ ਦੂਸਰੇ, ਔਰ ਕੱਲ ਜਿਹੜੀ ਸੀਬੀਸੀ ਨੇ ਵੀ ਔਰ ਸਿੱਖਸ ਫਾਰ ਜਸਟਿਸ ਦੀ ਆਪਣੀ ਡਾਇਰੈਕਟ ਪ੍ਰੈਸ ਰਿਲੀਜ਼ ਦੇ ਵਿੱਚ ਵੀ ਸਾਹਮਣੇ ਆਉਂਦਾ ਹੈ, ਜਿਸ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਕਹਿੰਦੇ ਨੇ ਕਿ FBI ਦੀ ਟੀਮ ਮੈਨੂੰ ਆ ਕੇ ਮਿਲੀ, ਉਹਨਾਂ ਨੇ ਮੈਨੂੰ ਵਾਰਨ ਕੀਤਾ ਕਿ ਬਈ ਤੁਹਾਡੀ ਜਾਨ ਨੂੰ ਖਤਰਾ ਹੈ, ਤੁਸੀਂ ਟਰੈਵਲ ਨਾ ਕਰੋ, ਤੇ ਜੇ ਤੁਸੀਂ ਕਰਨਾ ਹੈ ਤਾਂ ਸਾਨੂੰ ਪ੍ਰਾਇਰ ਆਪਣਾ ਜਿਹੜਾ ਸਕੇਜੂਲ ਉਹ ਦੱਸੋ। ਫਿਰ ਉਹਨਾਂ ਨੇ ਕਿਹਾ ਵੀ ਇਵਨ ਕੈਨੇਡਾ ਤੋਂ ਵੀ ਮੈਨੂੰ ਆਰਸੀਐਮਪੀ ਨੇ ਵਾਰਨ ਕੀਤਾ ਹੈ, ਔਰ ਜ਼ਾਹਰ ਹੈ ਉਹਨਾਂ ਨੇ ਆਪਣੀ ਡਿਟਰਮੀਨੇਸ਼ਨ ਸ਼ੋ ਕੀਤੀ ਹੈ ਕਿ ਭਾਈ ਮੈਂ ਜਿਹੜਾ ਇਸ ਮੂਵਮੈਂਟ ਨੂੰ, ਰੈਫਰੈਂਡਮ ਨੂੰ ਅੱਗੇ ਖੜਾਂਗਾ, ਵਿਚ ਇਜ਼ ਵੈਰੀ ਐਪਰੀਸ਼ੀਏਟਿਵ। ਪਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਸਾਰਾ ਪਾਰਟ ਅਗੇਨ ਇਸ ਨੂੰ ਜਿਹੜਾ ਲੀਡ ਇੰਡੀਅਨ ਏਜੰਸੀਆਂ ਕਰ ਰਹੀਆਂ ਨੇ, ਗੈਂਗਸਟਰਸ ਨੂੰ ਉਹਨਾਂ ਨੇ ਪਹਿਲਾਂ ਵੀ ਇਸਤੇਮਾਲ ਕੀਤਾ, ਹੁਣ ਯੂਜ਼ ਐਂਡ ਡੰਪ ਦੀ ਲਾਈਨ ਵੀ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਕੱਲ ਨੂੰ ਕੁਝ ਹੋਰ ਵੀ ਇਸ ਕਿਸਮ ਦਾ ਕੋਈ ਫੈਕਟਰ ਸਾਹਮਣੇ ਆ ਸਕਦਾ ਹੈ। ਔਰ ਮੈਨੂੰ ਲੱਗਦਾ ਹੈ ਵੀ ਜਿਵੇਂ ਜੂਨ 2023 ਦੇ ਤੋਂ ਬਾਅਦ 1 ਦਰਜਨ ਦੇ ਲਗਭਗ ਹੋਰਨਾਂ ਨੂੰ ਵੀ ਡਿਊਟੀ ਟੂ ਵਾਰ ਨੋਟਿਸ ਸੀ, ਮੇਬੀ ਉਹ ਖਤਰਾ ਫੁੱਲ ਫਲੈਜਡ ਜਿਹੜਾ ਉਹ ਵਾਪਸ ਜਿਹੜਾ ਉਹ ਲੂਮ ਕਰ ਰਿਹਾ ਸਿਰਾਂ ਦੇ ਉੱਤੇ। ਸੋ ਇਸ ਨੂੰ ਸਮਝਣ ਦੀ ਲੋੜ ਹੋਏਗੀ ਕਿ ਭਾਈ ਕਿਵੇਂ ਇੰਡੀਅਨ ਗਵਰਨਮੈਂਟ ਆਪਣੇ ਇਸ ਇੱਕ ਪਾਸੇ ਫਾਲਸ ਨੈਰੇਟਿਵ ਸਿਰਜ ਰਹੇ ਨੇ, ਦੂਸਰੇ ਪਾਸੇ ਖਾਲਿਸਤਾਨੀ ਐਕਟਿਵਿਸਟ ਦੇ ਵਿੱਚ ਖੌਫ ਪੈਦਾ ਕਰ ਰਹੇ ਨੇ, ਥਰਡਲੀ ਉਹ ਇਹਨਾਂ ਅਮਰੀਕਨ ਔਰ ਕੈਨੇਡੀਅਨ ਏਜੰਸੀਜ਼ ਨੂੰ ਵੀ ਕਿਤੇ ਨਾ ਕਿਤੇ ਮੈਸੇਜ ਦੇ ਰਹੇ ਨੇ ਕਿ ਵੀ ਡੋਂਟ ਗਿਵ ਅ ਡੈਮ ਟੂ ਯੋਰ ਲਾ ਐਨਫੋਰਸਮੈਂਟ ਐਂਡ ਟੂ ਦਾ ਅਦਰ ਥਿੰਗ। ਸੋ ਇਹ ਮਲਟੀਪਲ ਮੈਸੇजेस ਇਸ ਤੋਂ ਨਿਕਲਦੇ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਮਤਲਬ ਜਿਹੜੀ ਇਹ ਅਪਰੋਚ ਆ ਇੰਡੀਅਨ ਐਸਟੈਬਲਿਸ਼ਮੈਂਟ ਦੀ, ਅਸੀਂ ਮਤਲਬ ਇਹ ਦੋ ਜਿਹੜੇ ਆਪਸ 'ਚ ਜੁੜਦੇ ਹੀ ਇਹ ਟੌਪਿਕ ਸੀ ਜਿਨ੍ਹਾਂ ਦੇ ਉੱਤੇ ਤੁਸੀਂ ਇਹ ਸਾਰਾ ਆਪਣਾ ਵਿਊ ਪੁਆਇੰਟ ਰੱਖਿਆ ਕਿ ਕਿਵੇਂ ਜਿਹੜੀ ਐਸਟੈਬਲਿਸ਼ਮੈਂਟ ਹੈਗੀ ਆ ਇੰਡੀਅਨ ਐਸਟੈਬਲਿਸ਼ਮੈਂਟ, ਉਹ ਇੱਕ ਪਾਸੇ ਤਾਂ ਵੈਸਟ ਦੇ ਵਿੱਚ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਨੇ ਉਹਨਾਂ ਨੂੰ ਵੀ ਅੰਡਰ ਅਟੈਕ ਲੈ ਕੇ ਆ ਰਹੀ ਆ, ਸੋਵਰੈਨਿਟੀ ਨੂੰ ਅੰਡਰ ਅਟੈਕ ਲੈ ਕੇ ਆ ਰਹੀ ਆ, ਅਤੇ ਇਸ ਦੇ ਬਾਵਜੂਦ ਵੀ ਜਿਹੜੇ ਉਸ ਸਾਰੀ ਐਸਟੈਬਲਿਸ਼ਮੈਂਟ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਫੰਡਾਮੈਂਟਲ ਔਰਗਨਾਈਜੇਸ਼ਨ ਆ, ਬੇਸਿਕ ਔਰਗਨਾਈਜੇਸ਼ਨ ਆ, ਉਹਨੂੰ ਇਸ ਤਰੀਕੇ ਦੀ ਜਿਹੜੀ ਓਪਨ ਆਊਟਰੀਚ ਆ ਉਹ ਅਮਰੀਕਾ ਦੇ ਵਿੱਚ ਮਿਲਣੀ, ਇਹ ਹੋਰ ਵੱਡਾ ਜਿਹੜਾ ਸਵਾਲ ਆ ਇਹ ਖੜਾ ਕਰਦੀ ਆ।